ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀ 23 ਸਾਲਾਂ ਦੀ ਇੱਕ ਵਿਦਿਆਰਥਣ ਉਹਨੇ ਆਪਣੇ WhatsApp ਗਰੁੱਪ ਦੇ ਵਿੱਚ ਜੋਕ ਦੇ ਤੌਰ ਦੇ ਉੱਤੇ ਸੋ ਕਾਲਡ ਜੋਕ ਦੇ ਤੌਰ ਦੇ ਉੱਤੇ ਉਸਨੇ ਕਿਹਾ ਵੀ ਨੇਤਨਿਆਹੂ ਨੂੰ ਇਹ ਕਿਹਾ ਵੀ ਤੂੰ ਬੰਬ ਸਾਡੀ ਯੂਨੀਵਰਸਿਟੀ ਦੇ ਉੱਤੇ ਆ ਕੇ ਵੀ ਜਿਹੜੇ ਉਹ ਸੁੱਟ ਦੇ ਵੀ ਡ੍ਰੌਪ ਬੌਮਸ ਔਨ ਹਰ ਕਾਲਜ। ਇਹ ਜਿਹੜੀ ਉਸਨੇ WhatsApp ਗਰੁੱਪ ਦੇ ਵਿੱਚ ਗੱਲ ਜਿਹੜੀ ਉਹ ਕਹੀ ਤੇ ਉਸ ਤੋਂ ਬਾਅਦ ਚ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਗੈਬਰੀਏਲਾ ਸਲਡਾਨਾ ਇਸ ਨੂੰ ਪਿਛਲੇ ਹਫਤੇ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੀ ਜਿਹੜੀ ਬੌਂਡ ਦੀ ਲਈ ਅਦਾਲਤ ਦੇ ਵਿੱਚ ਪੇਸ਼ ਹੋਈ ਆ ਤੇ $5000 ਦੀ ਜਿਹੜੀ ਬੇਲ ਅਮਾਉਂਟ ਇਸ ਦੀ ਰੱਖੀ ਗਈ ਸੀ। ਫੈਲਨੀ ਚਾਰਜ ਫॉर ਮੇਕਿੰਗ ਰਿਟਨ ਥ੍ਰੈਟਸ ਟੂ ਕਿਲ ਔਰ ਕਾਜ਼ ਬੋਡਲੀ ਹਾਰਮ, ਇਹਦੇ ਬਾਰੇ ਜਿਹੜਾ ਆ ਇਸ ਦੇ ਉੱਤੇ ਚਾਰजेस ਜਿਹੜੇ ਉਹ ਲਾਏ ਆ। 215 ਜਾਣਿਆਂ ਦਾ ਸਟੂਡੈਂਟਸ ਦਾ ਇਹ ਗਰੁੱਪ ਸੀਗਾ ਜਿਸ ਦੇ ਵਿੱਚ ਇਸ 23 ਸਾਲਾਂ ਦੀ ਕੁੜੀ ਨੇ ਇਹ ਜਿਹੜਾ ਉਹ ਮੈਸੇਜ ਪਾਇਆ। ਇਹਨੇ ਲਿਖਿਆ ਸੀਗਾ ਵੀ ਇਜ਼ਰਾਈਲਜ਼ ਨੇਤਨਿਆਹੂ ਇਫ ਯੂ ਕੈਨ ਹੀਅਰ ਮੀ ਡ੍ਰੌਪ ਸਮ ਬੌਮਸ ਔਨ ਅਸ ਕੈਪਸਟੋਨ ਸਟੂਡੈਂਟਸ ਇਨ ਓਸ਼ਨ ਬੈਂਕ ਕਨਵੋਕੇਸ਼ਨ ਸੈਂਟਰ। ਸੋ ਅਥਾਰਟੀਜ਼ ਨੇ ਕਿਹਾ ਵੀ ਇਹ ਸਿੱਧਾ ਡਾਇਰੈਕਟ ਜਿਹੜੀ ਸਟੇਟਮੈਂਟ ਆ ਉਸ ਦੀ ਜਿਹੜੀ ਇਹ ਵਾਪਰੀ ਆ ਤੇ ਇਹਨੇ ਸਿੱਧਾ ਕਿਸੇ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਧਮਕੀ ਜਿਹੜੀ ਉਹ ਦਿੱਤੀ ਆ ਤੇ ਕਹਿੰਦੀ ਵੀ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਮੈਂ ਤਾਂ ਇਹ ਇੱਕ ਮਜ਼ਾਕ ਦੇ ਤੌਰ ਦੇ ਉੱਤੇ ਕਿਹਾ ਸੀਗਾ। ਕੋਰਟ ਹੀਅਰਿੰਗ ਦੇ ਵਿੱਚ ਜੱਜ ਮਿੰਡੀ ਗਲੇਜ਼ਰ ਨੇ ਐਕਨੋਲੇਜ ਕੀਤਾ ਵੀ ਇਹ ਜੋਕ ਆ ਭਾਵੇਂ ਮਜ਼ਾਕ ਆ ਪਰ ਕਹਿੰਦੇ ਵੀ ਲੀਗਲ ਸਟੈਂਡਰਡ ਡਿਪੈਂਡ ਕਰਦਾ ਵੀ ਮੈਸੇਜ ਕਿੱਦਾਂ ਪਰਸੀਵ ਕੀਤਾ ਗਿਆ, ਕਿੱਦਾਂ ਉਸਨੂੰ ਦੇਖਿਆ ਜਿਹੜਾ ਹੋ ਗਿਆ ਆ। ਸੋ ਇਸ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਦੇ ਉੱਤੇ ਹੁਣ ਜਿਹੜੀ ਫੈਲਨੀ ਚਾਰजेस ਜਿਹੜੇ ਉਹ ਲੱਗੇ ਆ। ਸੋ ਇਸ ਲਈ ਆਖੀਦਾ ਹੁੰਦਾ ਆ ਵੀ ਆਨਲਾਈਨ ਦਾ ਸੋਚ ਸਮਝ ਕੇ ਇਦਾਂ ਦੇ ਕੰਮ ਜਿਹੜੇ ਆ ਉਹ ਬਿਆਨਬਾਜ਼ੀਆਂ ਤੇ ਜਿਹੜੀਆਂ ਧਮਕੀਆਂ ਦਿਆ ਕਰੋ ਲੈਣੇ ਦੇ ਦੇਣੇ ਵੀ ਪੈ ਜਾਂਦੇ। ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀ 23 ਸਾਲਾਂ ਦੀ ਇੱਕ ਵਿਦਿਆਰਥਣ ਉਹਨੇ ਆਪਣੇ WhatsApp ਗਰੁੱਪ ਦੇ ਵਿੱਚ ਜੋਕ ਦੇ ਤੌਰ ਦੇ ਉੱਤੇ ਸੋ ਕਾਲਡ ਜੋਕ ਦੇ ਤੌਰ ਦੇ ਉੱਤੇ ਉਸਨੇ ਕਿਹਾ ਵੀ ਨੇਤਨਿਆਹੂ ਨੂੰ ਇਹ ਕਿਹਾ ਵੀ ਤੂੰ ਬੰਬ ਸਾਡੀ ਯੂਨੀਵਰਸਿਟੀ ਦੇ ਉੱਤੇ ਆ ਕੇ ਵੀ ਜਿਹੜੇ ਉਹ ਸੁੱਟ ਦੇ ਵੀ ਡ੍ਰੌਪ ਬੌਮਸ ਔਨ ਹਰ ਕਾਲਜ। ਇਹ ਜਿਹੜੀ ਉਸਨੇ WhatsApp ਗਰੁੱਪ ਦੇ ਵਿੱਚ ਗੱਲ ਜਿਹੜੀ ਉਹ ਕਹੀ ਤੇ ਉਸ ਤੋਂ ਬਾਅਦ ਚ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਗੈਬਰੀਏਲਾ ਸਲਡਾਨਾ ਇਸ ਨੂੰ ਪਿਛਲੇ ਹਫਤੇ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੀ ਜਿਹੜੀ ਬੌਂਡ ਦੀ ਲਈ ਅਦਾਲਤ ਦੇ ਵਿੱਚ ਪੇਸ਼ ਹੋਈ ਆ ਤੇ $5000 ਦੀ ਜਿਹੜੀ ਬੇਲ ਅਮਾਉਂਟ ਇਸ ਦੀ ਰੱਖੀ ਗਈ ਸੀ। ਫੈਲਨੀ ਚਾਰਜ ਫॉर ਮੇਕਿੰਗ ਰਿਟਨ ਥ੍ਰੈਟਸ ਟੂ ਕਿਲ ਔਰ ਕਾਜ਼ ਬੋਡਲੀ ਹਾਰਮ, ਇਹਦੇ ਬਾਰੇ ਜਿਹੜਾ ਆ ਇਸ ਦੇ ਉੱਤੇ ਚਾਰजेस ਜਿਹੜੇ ਉਹ ਲਾਏ ਆ। 215 ਜਾਣਿਆਂ ਦਾ ਸਟੂਡੈਂਟਸ ਦਾ ਇਹ ਗਰੁੱਪ ਸੀਗਾ ਜਿਸ ਦੇ ਵਿੱਚ ਇਸ 23 ਸਾਲਾਂ ਦੀ ਕੁੜੀ ਨੇ ਇਹ ਜਿਹੜਾ ਉਹ ਮੈਸੇਜ ਪਾਇਆ। ਇਹਨੇ ਲਿਖਿਆ ਸੀਗਾ ਵੀ ਇਜ਼ਰਾਈਲਜ਼ ਨੇਤਨਿਆਹੂ ਇਫ ਯੂ ਕੈਨ ਹੀਅਰ ਮੀ ਡ੍ਰੌਪ ਸਮ ਬੌਮਸ ਔਨ ਅਸ ਕੈਪਸਟੋਨ ਸਟੂਡੈਂਟਸ ਇਨ ਓਸ਼ਨ ਬੈਂਕ ਕਨਵੋਕੇਸ਼ਨ ਸੈਂਟਰ। ਸੋ ਅਥਾਰਟੀਜ਼ ਨੇ ਕਿਹਾ ਵੀ ਇਹ ਸਿੱਧਾ ਡਾਇਰੈਕਟ ਜਿਹੜੀ ਸਟੇਟਮੈਂਟ ਆ ਉਸ ਦੀ ਜਿਹੜੀ ਇਹ ਵਾਪਰੀ ਆ ਤੇ ਇਹਨੇ ਸਿੱਧਾ ਕਿਸੇ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਧਮਕੀ ਜਿਹੜੀ ਉਹ ਦਿੱਤੀ ਆ ਤੇ ਕਹਿੰਦੀ ਵੀ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਮੈਂ ਤਾਂ ਇਹ ਇੱਕ ਮਜ਼ਾਕ ਦੇ ਤੌਰ ਦੇ ਉੱਤੇ ਕਿਹਾ ਸੀਗਾ। ਕੋਰਟ ਹੀਅਰਿੰਗ ਦੇ ਵਿੱਚ ਜੱਜ ਮਿੰਡੀ ਗਲੇਜ਼ਰ ਨੇ ਐਕਨੋਲੇਜ ਕੀਤਾ ਵੀ ਇਹ ਜੋਕ ਆ ਭਾਵੇਂ ਮਜ਼ਾਕ ਆ ਪਰ ਕਹਿੰਦੇ ਵੀ ਲੀਗਲ ਸਟੈਂਡਰਡ ਡਿਪੈਂਡ ਕਰਦਾ ਵੀ ਮੈਸੇਜ ਕਿੱਦਾਂ ਪਰਸੀਵ ਕੀਤਾ ਗਿਆ, ਕਿੱਦਾਂ ਉਸਨੂੰ ਦੇਖਿਆ ਜਿਹੜਾ ਹੋ ਗਿਆ ਆ। ਸੋ ਇਸ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਦੇ ਉੱਤੇ ਹੁਣ ਜਿਹੜੀ ਫੈਲਨੀ ਚਾਰजेस ਜਿਹੜੇ ਉਹ ਲੱਗੇ ਆ। ਸੋ ਇਸ ਲਈ ਆਖੀਦਾ ਹੁੰਦਾ ਆ ਵੀ ਆਨਲਾਈਨ ਦਾ ਸੋਚ ਸਮਝ ਕੇ ਇਦਾਂ ਦੇ ਕੰਮ ਜਿਹੜੇ ਆ ਉਹ ਬਿਆਨਬਾਜ਼ੀਆਂ ਤੇ ਜਿਹੜੀਆਂ ਧਮਕੀਆਂ ਦਿਆ ਕਰੋ ਲੈਣੇ ਦੇ ਦੇਣੇ ਵੀ ਪੈ ਜਾਂਦੇ।